याद नहीं करने मम्मी पापा पैसे जे तू कल्ले काका ला देवांगे तेरा चाका ਕੰਮ ਤੋਂ ਸਿੱਧਾ ਘਰ ਨੂੰ ਆਣਾ ਬਾਕੀ ਹਰ ਥਾਂ ਤੇ ਨਾਕਾ। ਇਹ ਗੱਲ ਸੁਣ ਕੇ ਮੁੰਡਾ ਕਹਿੰਦਾ ਚੁੱਪ ਸੀ ਜਿਹੜਾ ਬੈਠਾ ਰਹਿੰਦਾ, ਇਹ ਨਹੀਂ ਹੈਗੇ ਕੁੜੀਆਂ ਵਾਲੇ, ਇਹ ਹੈਗੇ ਨੇ ਛੁਰੀਆਂ ਵਾਲੇ। ਕਿੱਥੇ ਫਸ ਗਿਆ ਮੈਂ ਅੱਬੂ, ਬਾਹਰ ਜਾ ਕੇ ਕੀ ਮੈਨੂੰ ਲੱਭੂ, ਮੇਰੇ ਪਿੱਛੇ ਪੈ ਗਏ ਭੱਬੂ। ਅਸਲ 'ਚ ਜਿਹੜਾ ਤੁਸੀਂ ਉਹ ਪਹਿਲੇ ਕਿਹਾ ਨਾ ਕਿ ਪਲੇਟ ਉਹਨੂੰ ਛਾਬੀ ਨਾਲੋਂ ਪਲੇਟ ਸੋਹਣੀ ਲੱਗਦੀ, ਉਹਨੂੰ ਛਾਬੀ ਸੋਹਣੀ ਲੱਗਦੀ, ਉਹਨੂੰ ਲਿਆ ਕੇ ਨਹੀਂ ਦਿਖਾਈਏ। ਹੁਣ ਜਦੋਂ ਤੁਸੀਂ ਛਾਬੀ ਲਿਆ ਕੇ ਦੇਣਾ ਉਹਨੂੰ ਪਲੇਟ ਰੱਖਣੀ ਕੋਈ ਨਹੀਂ। ਮੈਂ ਆਪਣੀ ਬੇਟੀ ਨੂੰ ਵੱਡਾ ਛਾਬਾ ਨਹੀਂ ਹੁੰਦਾ ਛਾਬੀ ਦੀਆਂ, ਉਹ ਰੱਖਿਆ, ਉਹ ਹਰ ਵਕਤ ਉਹੀ ਚੱਕੀ ਫਿਰਦੀ ਹੈ। ਅੱਛਾ, ਉਹਨੂੰ ਉਹ ਚੀਜ਼ਾਂ ਅਟਰੈਕਟ ਕਰਦੀਆਂ, ਅਸੀਂ ਲਿਆਉਣੀਆਂ ਛੱਡਦੀਆਂ ਘਰਾਂ ਦੇ ਵਿੱਚ। ਸਤਿ ਸ੍ਰੀ ਅਕਾਲ, अस्सलाम वालेकुम। मैं ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਲਹਿੰਦੇ ਪੰਜਾਬ ਦੇ ਰੰਗ ਵਿੱਚ ਜੀ ਆਇਆਂ ਨੂੰ ਤੁਹਾਡਾ ਸਵਾਗਤ ਕਰਦੇ ਹਾਂ। ਨਾਜ਼ਰੀਨ, ਅੱਜ ਸਾਡੇ ਨਾਲ ਸਟੂਡੀਓ 'ਚ ਬੜੇ ਵਧੀਆ ਮਹਿਮਾਨ ਮੌਜੂਦ ਨੇ। ਪੰਜਾਬੀ ਸ਼ਾਇਰੀ ਦੇ ਨਾਲ ਤਾਲੁਕ ਹੈ ਇਹਨਾਂ ਦਾ, ਤੇ ਸਭ ਤੋਂ ਵੱਡੀ ਜਿਹੜੀ ਚੀਜ਼ ਹੈਗੀ ਹੈ, ਸਭ ਤੋਂ ਵੱਡੀ ਜਿਹੜੀ ਚੀਜ਼ ਮੈਨੂੰ ਅਟਰੈਕਟ ਕੀਤੀ ਹੈਗੀ ਹੈ ਉਹ ਵੇ ਕਿ ਮਜ਼ਾਹੀਆ ਸ਼ਾਇਰੀ। ਅੱਜ ਦੇ ਦੌਰ ਦੇ ਵਿੱਚ ਮਜ਼ਾਹ ਬਹੁਤ ਜ਼ਰੂਰੀ ਹੈ, ਕਿਉਂਕਿ ਮਜ਼ਾਹ ਜਿਹੜਾ ਹੈਗਾ ਉਹ ਲੋਕਾਂ ਦੀ ਟੈਨਸ਼ਨ ਨੂੰ ਜਿਹੜਾ ਖਤਮ ਕਰਦਾ, ਡਿਪਰੈਸ਼ਨ ਨੂੰ ਖਤਮ ਕਰਦਾ ਹੈਗਾ। ਅੱਜ ਸਾਡੇ ਨਾਲ ਇੱਕ ਨਾਮਵਰ ਸ਼ਾਇਰ ਲਾਇਲਪੁਰ ਦੀ ਪਹਿਚਾਣ ਅਹਿਮਦ ਸਈਦ ਸਾਹਿਬ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਐਕਸਪੀਰੀਅੰਸ ਜਿਹੜੇ ਹੈਗੇ ਨੇ, ਉਹਨਾਂ ਦੇ ਜਿਹੜੇ ਤਜਰਬਾਤ ਹੈਗੇ ਨੇ, ਉਹਨਾਂ ਉੱਤੇ ਵੀ ਅਸੀਂ ਗੁਫ਼ਤਗੂ ਸ਼ਨੀਦ ਕਰਾਂਗੇ। ਜੀ ਅਸਲਾਮ ਵਾਲੇਕੁਮ ਸਰ, ਕੀ ਹਾਲ ਚਾਲ? ਅੱਲਾਹ ਦਾ ਕਰਮ। ਮਜ਼ਾਹੀਆ ਸ਼ਾਇਰ ਹੋ ਤੁਸੀਂ, ਤੇ ਸਭ ਤੋਂ ਪਹਿਲਾ ਸਵਾਲ ਹੀ ਇਹ ਕਰਾਂਗਾ ਕਿ ਕੋਈ ਕੁਝ ਕਰਦਾ, ਕੋਈ ਕੁਝ ਕਰਦਾ, ਕੋਈ ਜਨਾਬੇ ਵਾਲਾ ਉਦਾਸੀ ਦੀਆਂ ਸ਼ੈਵਾਂ ਲਿਖਦਾ ਹੈਗਾ, ਕੋਈ ਹਿਜਰਤ ਲਿਖੀ ਜਾ ਰਿਹਾ। ਮਜ਼ਾਹੀਆ ਸ਼ਾਇਰ ਜਿਹੜਾ ਵਾ ਇਹ ਕਿਸ ਕੈਫੀਅਤ ਦਾ ਨਾਮ ਹੈ? ਇਹ ਕਿੱਥੋਂ ਸੋਚਦਾ ਹੈ? ਇਹ ਚੀਜ਼ਾਂ ਕਿੱਥੋਂ ਡਿਵੈਲਪ ਕਰਦਾ ਹੈ? ਵਾਹ ਵਾਹ, ਕਿਆ ਆਪ ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਕਿ ਇਹ ਕੈਫੀਅਤ ਦਾ ਨਾਮ ਹੈ। ਅਨਵਰ ਮਸੂਦ ਨੇ ਕਿਹਾ ਸੀ ਮਜ਼ਾਜ ਤੋਂ ਹੈ, ਔਰ ਇਹ ਕੈਫੀਅਤ ਹੈ। ਅਗਰ ਉਹ ਇਨਸਾਨ ਦੇ ਉੱਤੇ ਤਾਰੀ ਹੋਏ ਤੇ ਉਹਦਾ ਹੀ ਮਜ਼ਾ ਹੈ। ਜਿਹੜੀ ਉਹ ਚੀਜ਼ ਅੰਦਰ ਤੁਹਾਡੇ ਹੋਏ ਉਹੀ ਚੀਜ਼ ਬਾਹਰ ਨਿਕਲੇ, ਤੇ ਉਹ ਅਲਹਮਦੁਲਿਲਾ ਅੱਲਾਹ ਦਾ ਸ਼ੁਕਰ ਆ ਕਿ ਉਹ ਅੰਦਰ ਇੱਕ ਚੀਜ਼ ਸੀਗੀ ਜਿਹੜੀ ਬਾਹਰ ਆਈ। ਕਦੋਂ ਮਹਿਸੂਸ ਹੋਇਆ ਕਿ ਇਹ ਚੀਜ਼ ਨਹੀਂ ਇਹ ਕਦੋਂ ਮਹਿਸੂਸ ਹੋਇਆ ਕਿ ਮੈਨੂੰ ਇਹ ਸਫ਼ਰ ਤੈਅ ਕਰਨਾ ਚਾਹੀਦਾ? ਹਾਂ, ਇਹ ਅੱਛਾ ਸਵਾਲ ਹੈ। ਇਹ ਤਕਰੀਬਨ ਵੈਸੇ ਤੇ ਅਕਸਰ ਲੋਕ ਇਹ ਜਵਾਬ ਦਿੰਦੇ ਆ ਕਿ ਮੈਂ ਜਦੋਂ 1.5 ਸਾਲ ਦਾ ਸੀ, 2 ਸਾਲ ਦਾ ਸੀ, ਲੇਕਿਨ ਮੇਰੇ ਨਾਲ ਇਦਾਂ ਦਾ ਨਹੀਂ ਵਾਰਦਾਤ। ਤੇ ਮੈਂ ਕੋਈ 9ਵੀਂ 10ਵੀਂ ਕਲਾਸ ਦੇ ਵਿੱਚ, ਫਿਰ ਬਕਾਇਦਾ ਕਾਲਜ ਦੇ ਜ਼ਮਾਨੇ ਤੋਂ 9ਵੀਂ 10ਵੀਂ ਦੇ ਵਿੱਚ ਯਾਨੀ ਇਧਰ ਸ਼ੁਰੂ ਹੋ ਗਿਆ ਸੀ ਕੰਮ। ਆਗਾਜ਼ ਮਜ਼ਾਹ ਤੋਂ ਕੀਤਾ ਸੀ? ਨਹੀਂ, ਆਗਾਜ਼ ਮੈਂ ਜਿਹੜਾ ਹੈ ਉਹ ਸੰਜੀਦਾ ਸ਼ਾਇਰੀ, ਪਹਿਲੀ ਮੇਰੀ ਗਜ਼ਲ ਸੰਜੀਦਾ ਸ਼ਾਇਰੀ। ਉਸ ਤੋਂ ਬਾਅਦ ਜਿਹੜਾ ਹੈ ਵਾ ਕਿ 12ਵੀਂ ਜਮਾਤ ਦੇ ਵਿੱਚ ਪਹਿਲੀ ਵਾਰੀ ਮੈਂ ਮਜ਼ਾਹੀਆ ਸ਼ਾਇਰੀ ਆਗਾਜ਼। ਉਹੀ ਟਿਪੀਕਲੀ ਦਿਲ ਟੁੱਟਾ ਨਹੀਂ ਸ਼ੁਰੂ ਕੀਤੀ? ਸਹੀ ਸੀ ਦੱਸਿਓ। ਸਹੀ ਸੀ ਦੱਸਤਾ ਤੇ ਫੇਰ ਕਾਹਦਾ ਮਤਲਬ? ਲੈ ਨਹੀਂ ਸਿਆਸੀ ਬਿਆਨ ਨੇ। ਉਦੋਂ ਤੇ ਕਿੱਥੇ 11ਵੀਂ 12ਵੀਂ ਦਿਲ ਤੇ ਹਲੇ ਜੁੜਿਆ ਹੁੰਦਾ ਵਾ, ਉਹ ਟੁੱਟਣਾ ਤੇ ਥੋੜਾ ਅੱਗੇ ਜਾ ਕੇ ਹੁੰਦਾ ਵਾ। ਤੁਸੀਂ ਉੱਥੇ ਦਿਲ ਜੁੜੇ ਨਾ ਵੀ ਸ਼ਾਇਰੀ ਹੁੰਦੀ ਆ, ਦਿਲ ਟੁੱਟਣਾ ਨਹੀਂ ਹੁੰਦੀ। ਇੱਕ ਸ਼ਾਇਰੀ ਹੁੰਦੀ ਜਿਹੜੀ ਦਿਲ ਜੁੜਨਾ ਹੁੰਦੀ ਆ, ਇੱਕ ਉਸ ਤੋਂ ਬਾਅਦ ਦਿਲ ਟੁੱਟਣਾ ਵੀ ਹੁੰਦੀ। ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਨਾ ਸਿਰਫ ਇੱਕ ਸ਼ਾਇਰ ਹੋ ਬਲਕਿ ਤੁਸੀਂ ਇੱਕ ਫਿਕਰੀ ਸੋਚ ਰੱਖਣ ਵਾਲੇ ਵੀ ਹੋ। ਸਵਾਲ ਥੋੜਾ ਸੰਜੀਦਾ ਵਾ, ਲੇਕਿਨ ਅਗਰ ਤੁਸੀਂ ਸ਼ੁਗਲ ਲਾਣਾ ਚਾਹੋ ਤਾਂ ਲਾ ਸਕਦੇ ਹੋ। ਉਹ ਇਹ ਵੇ ਕਿ ਦਿਲ ਦਾ ਕੋਈ ਕਿਰਦਾਰ ਵੀ ਹੈਗਾ ਕਿ ਨਹੀਂ? ਦਿਲ ਦਾ ਤੇ ਸਾਰਾ ਕਿਰਦਾਰ ਹੀ ਦਿਲ ਦਾ ਹੈ। ਤੇ ਇੱਕ ਹੀ ਹੈ? ਨਹੀਂ, ਦਿਲ ਇੱਕ ਹੀ ਹੈ ਜਾਂ ਮੁਹੱਬਤ? ਨਹੀਂ, ਉਹ ਕਹਿੰਦੇ ਨੇ ਕੋ ਇੱਕ ਦਿਲ ਕਰਦਾ ਵਾ ਨਹਾ ਲਵਾਂ, ਇੱਕ ਦਿਲ ਕਰਦਾ ਨਾ ਨਹਾਵਾਂ। ਇਹਦਾ ਕੀ ਚੱਕਰ? ਦਿਲ ਦਾ ਮਾਮਲਾ, ਹਰ ਇੱਕ ਬੰਦੇ ਦਾ ਆਪਣਾ ਦਿਲ ਹੈ ਤੇ ਉਹਦੀ ਆਪਣੀ ਮਰਜ਼ੀ ਹੈ। ਤੇ ਦਿਲ ਤੇ ਇੱਕ ਹੀ ਹੈ ਵਾ। ਹੁਣ ਦਿਲ ਦੇ ਬੈਠਾ ਵਾਂ ਮੈਂ ਆਮਦ, ਯਾਦ ਨਹੀਂ ਪਰ ਕਿਹਨੂੰ ਤੇ ਇਹ ਮਾਮਲਾ ਵੀ ਲੋਕਾਂ ਨਾਲ ਹੁੰਦਾ। ਲੇਕਿਨ ਅਗਰ ਜਿਹੜਾ ਅਸਲੀ ਦਿਲ ਜਿਹੜਾ ਤੁਸੀਂ ਕਹਿ ਰਹੇ ਆ ਉਹ ਤੇ ਵੇਖ ਕੇ ਹੁੰਦਾ, ਵੇਖ ਹੀ ਹੁੰਦਾ ਹੈ। ਤੇ ਮੈਨੂੰ ਤੁਸੀਂ ਇਹ ਦੱਸੋ ਕਿ ਕਿਹੜੇ ਕਿਹੜੇ ਮੁਹਰਕਾਤ ਹੁੰਦੇ ਨੇ? ਮੈਂ ਜਿੰਨੇ ਵੀ ਲੋਕਾਂ ਨਾਲ ਗੱਲ ਕੀਤੀ ਹੈ ਤੇ ਜਿੰਨੇ ਵੀ ਸ਼ਾਇਰਾਂ ਦੇ ਇੰਟਰਵਿਊ ਕੀਤੇ ਨੇ, ਉਹ ਇਹੀ ਗੱਲ ਕਰਦੇ ਨੇ ਕਿ ਵਜ੍ਹਾ ਪਿੱਛੇ ਲਾਜ਼ਮੀ ਹੁੰਦੀ ਹੈ, ਆਬਜ਼ਰਵੇਸ਼ਨ ਹੁੰਦੀ, ਮੁਸ਼ਾਹਿਦਾ ਹੁੰਦਾ ਹੈ, ਜਾਂ ਜਨਾਬ ਇਹਦੇ ਪਿੱਛੇ ਕੋਈ ਤਪੱਸਿਆ ਹੁੰਦੀ ਹੈ, ਕੋਈ ਇਹਨੂੰ ਇਲਹਾਮ ਕਹਿੰਦਾ ਹੈਗਾ। ਤੁਸੀਂ ਕੀ ਸਮਝਦੇ ਹੋ? ਕਿ ਵਜ੍ਹਾ ਕੀ ਮਤਲਬ ਕਿਸੇ ਨੇ ਉਧਾਰ ਲਿਆ ਹੁੰਦਾ ਪੈਸੇ ਤੇ ਉਹਦੀ ਕੰਮ ਸੀ ਜਾਂ ਕਿਸੇ ਕੰਮ 'ਚ ਘਾਟਾ ਪੈ ਗਿਆ ਜਾਂ ਪੇਪਰਾਂ 'ਚ ਫੇਲ ਹੋ ਗਿਆ, ਇਹ ਵੀ ਵਜ੍ਹਾ ਹੋ ਸਕਦੀ ਹੈ। ਹਾਂ, ਕਿ ਸ਼ਾਇਰ ਬਣਨ ਦੇ ਪਿੱਛੇ ਕਿਹੜੇ ਮੁਹਰਕਾਤ ਪਿੱਛੇ? ਤੇ ਅਸਲ ਤੇ ਉਹੀ ਕੈਫੀਅਤ ਹੀ ਹੈ। ਅਸਲ ਵਜ੍ਹਾ ਜਿਹੜੀ ਹੈ ਨਾ, ਵਜ੍ਹਾ ਉਹ ਕੈਫੀਅਤ ਆ ਕਿ ਉਹ ਕੈਫੀਅਤ ਮਜ਼ਾਹ ਦੀ ਹੋਏ ਜਾਂ ਸੰਜੀਦਾ ਦੀ ਹੋਏ ਜਾਂ ਸੰਜੀਦਾ ਨਸਰ ਦੀ ਹੋਏ ਜਾਂ ਸੰਜੀਦਾ
ਸ਼ਾਇਰੀ ਦੀ ਹੋਵੇ ਜਾਂ ਮਜ਼ਾਹੀਆ ਸ਼ਾਇਰੀ ਦੀ ਹੋਵੇ, ਉਹ ਤੁਹਾਡੇ ਅੰਦਰ ਕੈਫੀਅਤ ਹੋਏਗੀ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਸਾਹਮਣੇ ਆ ਜਾਏਗੀ। ਚਾਹੇ ਉਹ ਕੋਈ ਬਾਅਦ ਦੀਆਂ ਵਜੂਹਾਤ ਕਿ ਕਿਸੇ ਦਾ ਦਿਲ ਲੱਗਿਆ ਜਾਂ ਟੁੱਟਿਆ ਜਾਂ ਕੋਈ ਵੈਸੇ ਅਸਰ ਮਾਹੌਲ ਦਾ, ਲੇਕਿਨ ਅਸਲ ਤੇ ਗੱਲ ਹੈ ਨਾ ਕਿ ਉਹ ਅੰਦਰ ਹੋਏਗਾ ਤੇ ਬਾਹਰ ਆਏਗਾ ਨਾ। ਅਸਲ ਚੀਜ਼, ਓਰੀਜਨਲ ਚੀਜ਼। ਵੈਸੇ ਤੇ ਉਹ ਲੋਕ ਤੇ ਲਿਖਦੇ ਨੇ, ਬਹੁਤ ਸਾਰੇ ਲੋਕ ਲਿਖਦੇ ਨੇ, ਲੇਕਿਨ ਕਹਿਣ ਦਾ ਮਤਲਬ ਜਿਹੜਾ ਲੋਕਾਂ ਨੂੰ ਵੀ ਅਟਰੈਕਟ ਕਰੇ, ਉਹ ਤੁਹਾਡੇ ਅੰਦਰ ਉਹ ਅਸਲ ਕੈਫੀਅਤ ਹੋਏਗੀ, ਉਹ ਸ਼ਾਇਰ ਬਣਨ ਦੀ ਜਾਂ ਅਦੀਬ ਬਣਨ ਦੀ, ਤੇ ਫੇਰ ਹੀ ਉਹ ਲੋਕ ਉਹਨਾਂ ਪਜ਼ੀਰਾਈ ਤੁਹਾਨੂੰ ਮਿਲੇਗੀ ਲੋਕਾਂ ਨੂੰ। ਤੁਸੀਂ ਬਤੌਰ ਸ਼ਾਇਰ ਕਿਸ ਚੀਜ਼ ਨੂੰ, ਤੁਹਾਨੂੰ ਕਿਸ ਚੀਜ਼ ਨੇ ਖਿੱਚਿਆ, ਨਸਰ ਨੇ ਜਾਂ ਨਜ਼ਮ ਨੇ? ਮੈਨੂੰ ਤੁਹਾਡਾ ਮਤਲਬ ਹੈ ਕਿ ਕਿਹੜੀ ਸਿਨਫ ਪਸੰਦ ਹੈ, ਨਜ਼ਮ ਜਾਂ ਨਸਰ? ਅੱਛਾ, ਅਗਰ ਤੁਸੀਂ ਸੱਚ ਪੁੱਛੋ ਤਾਂ ਮੈਨੂੰ ਸਿਨਫ ਨਾਜ਼ਰ ਪਸੰਦ ਹੈ। ਉਹ ਸਿਨਫਾਂ ਆਪਣੀ ਜਗ੍ਹਾ ਸੰਜੀਦਾ, ਉਹ ਸਿਨਫ ਨਾਜ਼ੁਕ ਜਮਾ ਜਾ ਕੇ ਵਾਹਿਦ ਚ ਨਹੀਂ, ਫਿਰ ਹੁੰਦੀ ਤੇ ਵਾਹਿਦ ਹੀ ਹੈ, ਆਸਤਾ ਆਸਤਾ ਜਮਾ ਵੀ ਹੁੰਦੀ ਰਹਿੰਦੀ ਹੈ, ਤੇ ਸਟਾਰਟ ਤੇ ਵਾਹਿਦ ਤੋਂ ਹੀ ਹੁੰਦਾ ਨਾ। ਤੇ ਲੇਕਿਨ ਪਹਿਲੇ ਕਿਉਂਕਿ ਸ਼ਾਇਰੀ ਸ਼ੁਰੂ ਕੀਤੀ, ਇਸ ਲਈ ਉਹ ਸ਼ਾਇਰੀ ਵੱਲ ਰੁਝਾਨ ਸੀਗਾ। ਫਿਰ ਜਦੋਂ ਨਸਰ ਸ਼ੁਰੂ ਕੀਤੀ, ਫਿਰ ਨਸਰ ਵੱਲ ਵੀ ਰੁਝਾਨ ਹੋ ਗਿਆ। ਅਸਲ 'ਚ ਕੈਫੀਅਤ ਹੀ ਹੈ ਨੇ। ਕਿਸੇ ਟਾਈਮ ਤੁਹਾਡੇ ਉੱਤੇ ਸ਼ਾਇਰੀ ਦੀ ਕੈਫੀਅਤ ਹੁੰਦੀ ਤੇ ਉਹ ਮਜ਼ਾ ਆਉਂਦਾ ਰਹਿੰਦਾ, ਜਦੋਂ ਤੁਸੀਂ ਕਿਸੇ ਟਾਈਮ ਨਸਰ ਲਿਖਦੇ ਹੋਏ ਮਜ਼ਾ ਆਉਂਦਾ ਤੇ ਤੁਹਾਡੇ ਤੇ ਉਹ ਕੈਫੀਅਤ ਤਾਰੀ ਹੋ ਜਾਂਦੀ। ਤੁਸੀਂ ਜਦੋਂ ਸ਼ਾਇਰੀ ਦਾ ਆਗਾਜ਼ ਕੀਤਾ, ਮੋਸਟਲੀ ਸਾਡੇ ਜਿਹੜੇ ਕਲਚਰ ਦੇ ਵਿੱਚ, ਸਾਡੀ ਸੁਸਾਇਟੀ ਦੇ ਵਿੱਚ ਇਹ ਚੀਜ਼ ਬੜੀ ਆਮ ਹੈਗੀ ਹੈ। ਤੁਸੀਂ ਅਕਸਰ ਇਹ ਚੀਜ਼ ਸੁਣਿਆ ਹੋਏਗਾ ਕਿ ਮਤਲਬ ਮੇਰੇ ਨਾਲ ਇਹ ਪਰਸਨਲ ਐਕਸਪੀਰੀਅੰਸ ਹੋਇਆ ਕਿ ਜਦੋਂ ਮੈਂ ਇੱਕ ਨਜ਼ਮ ਲਿਖੀ ਜਾਂ ਮੈਂ ਇੱਕ ਗਜ਼ਲ ਲਿਖੀ ਤੇ ਮੈਂ ਆਪਣੀ ਅੰਮੀ ਕੋ ਗਿਆ ਲੈ ਕੇ, ਮੈਂ ਕਿਹਾ ਅੰਮਾ ਜੀ ਮੈਂ ਪੁੱਤ ਐ ਨਾ ਕਰਿਆ ਕਰ, ਲਿਖਣ ਵਾਲੇ ਰੁੱਲ ਜਾਂਦੇ ਨੇ। ਤੁਸੀਂ ਕੀ ਸਮਝਦੇ ਹੋ ਇੰਤਹਾਈ ਸੰਜੀਦਗੀ ਦੇ ਨਾਲ ਕਿ ਕੀ ਵਜੂਹਾਤ ਨੇ ਕਿ ਲਿਖਣ ਵਾਲਿਆਂ ਦੇ ਨਾਮ ਦੇ ਨਾਲ ਕਸਮਾਂ ਪੁਰਸੀ ਲਾ ਦਿੱਤੀ ਜਾਂਦੀ ਹੈ, ਲਿਖਣ ਵਾਲਿਆਂ ਦੇ ਨਾਮ ਦੇ ਨਾਲ ਜਾਂ ਲਿਖਣ ਵਾਲਿਆਂ ਦੀ ਜੌਬ ਦੇ ਨਾਲ ਕਿ ਯਾਰ ਇਹ ਜੌਬਲੈਸ ਹੁੰਦੇ ਨੇ, ਜਾਂ ਇਹਨਾਂ ਕੋਲ ਰੋਜ਼ਗਾਰ ਨਹੀਂ ਹੁੰਦਾ, ਜਾਂ ਇਹ ਐਨਜੀ ਰੁਲਦੇ ਰਹਿੰਦੇ ਨੇ, ਇਹਨਾਂ ਦੇ ਹਾਲਾਤ ਖਰਾਬ ਹੀ ਰਹਿੰਦੇ ਨੇ? ਇਹਦੇ ਪਿੱਛੇ ਕੀ ਵਜ੍ਹਾ ਹੈ? ਸੁਸਾਇਟੀ ਦੀ ਕੋਈ ਜਿਹੜੀ ਹੈ ਮੁਹਰਕ ਹੋਏਗਾ ਕਿ ਸੁਸਾਇਟੀ ਜਿਹੜੀ ਹੈਗੀ ਉਹ ਐਕਸੈਪਟ ਹੀ ਨਹੀਂ ਕਰਦੀ ਲਿਖਣ ਵਾਲੇ ਨੂੰ, ਜਾਂ ਲਿਖਣ ਵਾਲਾ ਆਪ ਹੀ ਆਪਣੇ ਕੰਮ 'ਚ ਇੰਨਾ ਮਗਨ ਹੁੰਦਾ ਕਿ ਉਹ ਬੁਨਿਆਦੀ ਜ਼ਰੂਰੀਆਤ ਨੂੰ ਭੁੱਲ ਜਾਂਦਾ? ਅਸਲ 'ਚ ਨਾਸਰ ਭਾਈ, ਇਹ ਜਿਹੜਾ ਹੈ ਨਾ ਸ਼ਾਇਰ, ਅਦੀਬ, ਫਨਕਾਰ, ਸ਼ੁਰੂ ਦੇ ਵਿੱਚ ਸਾਡੇ ਮਾਹੌਲ ਦੇ ਵਿੱਚ, ਸਾਡੇ ਮਾਹੌਲ 'ਚ ਖਾਸ ਤੌਰ। ਅੱਛਾ, ਇਹਦੇ ਵਿੱਚ ਇੱਕ ਹੋਰ ਸ਼ਾਮਲ ਕਰ ਲੈਂਦੇ ਕਿ ਜਿਹੜਾ ਸਪੋਰਟਸਮੈਨ, ਠੀਕ ਹੈ, ਸਪੋਰਟਸਮੈਨ ਵੀ ਇਹਦੇ ਵਿੱਚ ਸ਼ਾਮਲ ਹੈ। ਅੱਛਾ ਖਿਲਾੜੀ ਜਿਹੜਾ ਹੈ, ਉਹਦੇ ਵਾਸਤੇ ਉਹਦੇ ਲਈ ਵੀ ਸਟਾਰਟ ਦੇ ਵਿੱਚ ਮੁਸ਼ਕਲਾਤ ਹੀ ਸਾਡੇ ਮਾਸ਼ਰੇ 'ਚ ਹੁੰਦੀਆਂ। ਮੈਂ ਫਰਾਂਸ ਤੇ ਪੁਰਤਗਾਲ ਮੈਂ ਰਿਹਾ, ਉੱਥੇ ਅਕੈਡਮੀਜ਼ ਹੈ ਨੇ, ਅਕੈਡਮੀਜ਼ ਨੇ ਉੱਥੇ ਖੇਲਾਂ ਦੇ ਹਵਾਲੇ ਨਾਲ ਵੀ। ਅਗਰ ਫਾਈਨ ਆਰਟਸ ਹੋ, ਇਹ ਫਾਈਨ ਆਰਟ ਹੀ ਹੈ ਨਾ, ਅਗਰ ਤੁਸੀਂ ਫਨਕਾਰ ਹੋ, ਅਗਰ ਤੁਸੀਂ ਅਦੀਬ ਹੋ, ਤੇ ਉਹ ਤੁਹਾਨੂੰ ਸਪੋਰਟ ਕਰਦੀਆਂ। ਸਾਡੇ ਕਿਉਂਕਿ ਸਪੋਰਟ ਨਹੀਂ ਮਿਲਦੀ ਤੇ ਪੇਰੈਂਟਸ ਨੂੰ, ਦੋਸਤਾਂ ਨੂੰ, ਅਹਿਬਾਬ ਨੂੰ ਪਤਾ ਹੁੰਦਾ ਕਿ ਇੱਥੇ ਸਪੋਰਟ ਉੱਦਾਂ ਨਹੀਂ ਹੈ, ਤੇ ਪਤਾ ਨਹੀਂ ਅੱਗੇ ਜਾ ਕੇ ਇਹਨੂੰ ਉਹ ਮੁਕਾਮ ਜਾਂ ਕਿਸ ਤਰ੍ਹਾਂ ਮਿਲਣਾ, ਕਿ ਉਹ ਹਾਲਾਤ ਵਿੱਚ ਹੁੰਦੇ ਨੇ ਜਿਹਦੀ ਵਜ੍ਹਾ ਨਾਲ ਲੋਕ ਇੱਦਾਂ ਸਮਝ ਲੈਂਦੇ ਨੇ। ਅਦਰਵਾਈਜ਼ ਫਿਰ ਦੂਸਰਾ ਇਹ ਹੈ ਕਿ ਬਹੁਤ ਸਾਰੇ ਸ਼ਾਇਰ ਹਜ਼ਰਾਤ ਨੇ, ਅਦੀਬ ਨੇ, ਫਨਕਾਰ ਨੇ, ਉਹ ਸਟਾਰਟ ਜਦੋਂ ਲੈਂਦੇ ਨੇ ਨਾਲ ਨਾਲ ਉਹ ਆਪਣਾ ਕੰਮ ਵੀ ਜਾਰੀ ਰੱਖਦੇ ਨੇ, ਕੋਈ ਨਾ ਕੋਈ ਜਿਹੜਾ ਹੈ ਉਹ ਵੀ ਬੜਾ ਜ਼ਰੂਰੀ ਹੈ। ਔਰ ਫਿਰ ਜਦੋਂ ਆਪਣੇ ਉਹ ਫੇਮ ਤੇ ਪਹੁੰਚ ਜਾਂਦੇ ਨੇ, ਫਿਰ ਉਹਨਾਂ ਨੂੰ ਕਿਸੇ ਕੰਮ ਦੀ ਜ਼ਰੂਰਤ ਨਹੀਂ ਜਾਂਦੀ। ਤੁਸੀਂ ਕੀ ਸਮਝਦੇ ਹੋ ਕਿ ਮੌਜੂਦਾ ਹਾਲਾਤ ਦੇ ਵਿੱਚ, ਜਿਸ ਤਰ੍ਹਾਂ ਮੈਂ ਆਪਣੇ ਇੰਟਰੋ 'ਚ ਕਿਹਾ ਹੈਗਾ ਕਿ ਡਿਪਰੈਸ਼ਨ ਜ਼ਿਆਦਾ ਮੁਆਸ਼ਰੇ, ਹਸਾਉਣ ਵਾਲੇ ਦੀ ਬੜੀ ਜ਼ਰੂਰਤ ਹੈਗੀ ਹੈ, ਮਜ਼ਾਹ ਨੂੰ ਤੁਸੀਂ ਆਪਣੀ ਨਿਗਾਹ ਨਾਲ ਕਿੰਝ ਵੇਖਦੇ ਹੋ ਕਿ ਹੁਣ ਜਿਹੜਾ ਮਜ਼ਾਹ ਲਿਖਿਆ ਜਾ ਰਿਹਾ, ਜਿਹੜਾ ਫਿਲਮਾਇਆ ਜਾ ਰਿਹਾ, ਜਿਹੜਾ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ, ਕਿਆ ਆਪਣੇ ਪੂਰੇ ਅਖਲਾਕੀਆਤ, ਆਪਣੇ ਅਦਬੋ ਅਦਾਬ ਦੇ ਨਾਲ ਲੋਕਾਂ ਤੱਕ ਪਹੁੰਚ ਰਿਹਾ ਹੈ? ਸ਼ਾਇਰੀ ਬੜੀ ਅੱਛੀ ਹੋ ਰਹੀ ਹੈ, ਮਜ਼ਾਹ ਦੇ ਵਿੱਚ ਵੀ ਮਜ਼ਾਹ ਲਿਖਿਆ ਵੀ ਅੱਛਾ ਜਾ ਰਿਹਾ ਵਾ, ਔਰ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਉਹ ਤੁਸੀਂ ਦੇਖੋ ਕਿ ਦੂਜੇ ਪਾਸੇ ਅਸੀਂ ਜਦੋਂ ਇੰਡੀਆ ਦੀ ਗੱਲ ਕਰਦੇ ਹਾਂ, ਉੱਥੇ ਫਿਲਮਾਂ ਬੜੀਆਂ ਸੋਹਣੀਆਂ ਬਣ ਰਹੀਆਂ, ਤੇ ਹਰ ਇੱਕ ਨੂੰ ਪਤਾ ਕਿ ਬਹੁਤ ਖੂਬਸੂਰਤ ਸੋਹਣੀਆਂ ਫਿਲਮਾਂ ਬਣ ਰਹੀਆਂ। ਪਾਕਿਸਤਾਨ ਵਾਲੇ ਪਾਸੇ ਪੰਜਾਬੀ ਮਜ਼ਾਹੀਆ ਸ਼ਾਇਰੀ ਬੜੀ ਜ਼ਬਰਦਸਤ ਹੋ ਰਹੀ ਹੈ, ਔਰ ਉਹਦੇ ਵਿੱਚ ਅਨਵਰ ਮਸੂਦ ਮੇਨ ਨਾਮ ਹੈ ਇੱਕ ਬੜਾ। ਔਰ ਦੂਸਰਾ ਇਹ, ਅਗਰ ਤੁਸੀਂ ਦੂਸਰੇ ਸਟੇਜ ਵਾਲੇ ਪਾਸੇ ਆ ਜਾਂਦੇ ਹੋ ਤਾਂ ਸਟੇਜ ਤੇ ਬਹੁਤ ਖੂਬਸੂਰਤ ਹੁੰਦਾ ਸੀ, ਸਭ ਨੂੰ ਹੀ ਪਤਾ ਵਾ। ਆਸਤਾ ਉਹ ਗਾਲੀ ਗਲੋਚ ਜਾਂ ਉਸ ਤਰ੍ਹਾਂ ਦੀ ਲੈਂਗੁਏਜ, ਅਗਰ ਉਹ ਕਿਸੇ ਜ਼ਬਾਨ 'ਚ ਵੀ ਹੋ, ਅਗਰ ਉਰਦੂ ਦੇ ਵਿੱਚ ਵੀ ਇਸ ਤਰ੍ਹਾਂ ਗਾਲੀ ਗਲੋਚ ਸਟਾਰਟ ਹੋ ਜਾਏ ਤੇ ਇਹਦਾ ਵੀ ਸ਼ਖਸ ਖਰਾਬ ਹੋਇਆ। ਬਿਲਕੁਲ ਉਹ ਥੋੜ੍ਹਾ ਜਿਹਾ ਹੋਇਆ, ਲੇਕਿਨ ਹੁਣ ਉਹ ਘਟ ਗਿਆ। ਉਹ ਚੀਜ਼ਾਂ ਹੋਰ ਘਟਣੀਆਂ ਚਾਹੀਦੀਆਂ, ਬਿਲਕੁਲ ਹੀ ਖਤਮ ਹੋਣੀਆਂ ਚਾਹੀਦੀਆਂ। ਬੜੇ ਅੱਛੇ ਸ਼ੋਅ ਹੋ ਰਹੇ ਨੇ, ਉਸ ਸ਼ੋਅ ਦੇ ਵਿੱਚ ਵੀ ਥੋੜ੍ਹਾ ਜਿਹਾ ਅਗਰ ਹੋਰ ਥੋੜ੍ਹਾ ਖਿਆਲ ਰੱਖ ਲਿਆ ਜਾਏ ਕਿ ਅਗਰ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਿ ਯਾਨੀ ਥੱਪੜ ਵਗੈਰਾ ਮਾਰਨਾ ਜਾਂ ਇਸ ਤਰ੍ਹਾਂ, ਇਹਨੂੰ ਥੋੜ੍ਹਾ ਘੱਟ ਕਰ ਦਿੱਤਾ ਜਾਏ ਤਾਂ ਉਹਦੀ ਹੋਰ ਖੂਬਸੂਰਤੀ, ਉਹਦੀ ਹੋਰ ਵੱਧ ਜਾਏ।
ਤੇ ਸਾਨੂੰ ਤੇ ਖੂਬਸੂਰਤੀ ਵਧਾਉਣੀ ਹੈ ਨਾ ਲੈਂਗੁਏਜ ਦੀ, ਬਿਲਕੁਲ। ਤੇ ਜਿੰਨੀ ਵਧੇਗੀ ਉਨੀ ਸੋਹਣੀ ਅੱਗੇ। ਅਹਿਮਦ ਸਾਹਿਬ ਕੀ ਰਿਸਪੌਂਸ ਸੀ ਘਰਦਿਆਂ ਦਾ? ਫੈਮਿਲੀ ਬੜੀ ਮੈਟਰ ਕਰਦੀ ਹੈ। ਘਰਦਿਆਂ ਦਾ ਕੀ ਰਿਸਪੌਂਸ ਸੀ ਕਿ ਸਾਡਾ ਬੱਚਾ ਜਿਹੜਾ ਹੈਗਾ ਉਹ 9ਵੀਂ 10ਵੀਂ ਦੀ ਸ਼ਾਇਰੀ ਵੱਲ ਤੁਰ ਪਿਆ? ਉਹਨਾਂ ਉੱਤੇ ਇਹ ਅਕਦ ਕਦੋਂ ਖੁੱਲਿਆ ਸੀ? ਉਹ ਜਦੋਂ ਖੁੱਲਿਆ ਹੋਣਗੇ ਚੱਕ ਵੀ ਬਸਤਾ, ਚੱਕ ਬੋਰੀਆ ਬਿਸਤਰਾ। ਅੱਛਾ। ਨਹੀਂ ਨਹੀਂ, ਐਸੀ ਗੱਲ ਕੋਈ ਨਹੀਂ ਸੀ। ਅੱਛਾ ਅੱਛਾ। ਤੁਹਾਡੀ ਇੱਧਰ ਹੀ ਸੀ ਆ ਤੁਹਾਨੂੰ, ਬੜੀ ਖੁਸ਼ੀ ਹੋਈ ਤੁਹਾਨੂੰ ਹੈ। ਤੇ ਉਹ ਨਹੀਂ, ਥੋੜਾ ਜਿਹਾ ਤੇ ਅਸਲ 'ਚ ਮੈਂ ਕਿੰਨੀ ਦੇਰ ਤੱਕ ਦੱਸਿਆ ਹੀ ਨਹੀਂ। ਅੱਛਾ। ਉਹ ਜਿਹੜੀ ਕਾਪੀ ਸੀ ਨਾ ਜਿੱਥੇ ਮੈਂ ਲਿਖਦਾ ਸੀਗਾ, ਹੂੰ। ਮੈਂ 9ਵੀਂ 10ਵੀਂ ਲਿਖਣਾ ਸ਼ੁਰੂ ਕੀਤਾ ਤੇ ਕਿਤੇ 11ਵੀਂ ਜਾ ਕੇ ਉਹ ਮੇਰੀ ਆਵਾਜ਼ ਦਾ ਉਹ ਪਤਾ ਉਹਨਾਂ ਨੂੰ ਲੱਗਾ ਕੀ ਲਿਖਦਾ। ਉਹ ਇੱਕ ਦੋ ਵਾਰੀ ਉਹਨਾਂ ਨੇ ਪੁੱਛਿਆ ਕਿ ਕੀ ਇਹ ਲਿਖਦਾ, ਤੇ ਆਪਣਾ ਪੜ੍ਹਿਆ ਕਰ। ਤੇ ਇੱਕ ਦਿਨ ਨਾ ਮੈਂ ਆਇਆ ਤੇ ਉਹ ਮੇਰੇ ਘਰ ਆਇਆ ਤੇ ਮੈਂ ਦੇਖਿਆ ਕਿ ਉਹ ਕਾਪੀ ਮੇਰੀ ਆਵਾਜ਼ ਦਾ ਪੜ੍ਹ ਰਹੇ। ਅੱਛਾ। ਹੁਣ ਅੱਲਾ ਦੇ ਸਪੁਰਦ ਜੋ ਹੋਣਾ, ਮੈਂ ਕਿਹਾ ਲੋਕ ਗਏ ਬਸ ਉਹੀ ਕੰਮ ਮੈਂ ਸੋਚਿਆ। ਮੈਂ ਕਿਹਾ ਲਓ ਚੱਕੋ ਜੀ ਨਿਕਲੋ, ਹੁਣ ਸੋਚੋ ਕਿਹੜਾ ਦੋਸਤ ਆ ਜਿਹੜਾ ਰੱਖੇਗਾ 2-4 ਦਿਨ ਘਰ। ਅੱਛਾ, ਉਹ ਮੈਂ ਚੁੱਪ ਕਰਕੇ ਜਨਾਬ ਨਹਾਉਣ ਚਲਾ ਗਿਆ, ਆਇਆ ਤੇ ਵਾਲਦਾ ਨੇ ਕੁਝ ਨਹੀਂ ਕਿਹਾ ਬਲਕਿ ਥਪਕੀ ਦਿੱਤੀ। ਯਾਨੀ ਉਹਨਾਂ ਨੇ ਪੜ੍ਹ ਕੇ ਉਹ ਮੈਨੂੰ ਉਹ ਜਿਹੜੀ ਪਹਿਲੀ ਥਪਕੀ ਸੀ ਨਾ, ਉਹ ਪਹਿਲਾ ਮੈਂ ਸਮਝਦਾ ਕਿ ਉਹ ਪਹਿਲੀ ਦਾਤ ਸੀਗੀ, ਐਸੀ ਵੱਡੀ ਦਾਤ ਸੀ। ਉਹ ਇੱਕ ਐਸੇ ਉਸਤਾਦ ਵੱਲੋਂ, ਹਾਂ, ਵਾਲਦਾ ਮੇਰੀ ਸਭ ਤੋਂ ਪਹਿਲੀ ਉਸਤਾਦ, ਤੇ ਉਹਨੇ ਮੈਨੂੰ ਇਹ ਸ਼ੁਰੂ ਕਰਾ ਦਿੱਤਾ ਕਿ ਹੁਣ ਡਟ ਕੇ ਸ਼ੁਰੂ ਹੋ ਜਾ। ਤੇ ਵਾਲਦਾ ਨੂੰ ਉਹਨਾਂ ਨੇ ਮੈਨੂੰ ਇੱਕ ਥਪਕੀ ਦਿੱਤੀ, ਯਾਨੀ ਉਹਨਾਂ ਨੂੰ ਉਹ ਤੋਂ ਮੁਰਾਦ ਸੀ ਕਿ ਤੂੰ ਸਹੀ ਕਰ ਰਿਹਾ, ਤੂੰ ਸਹੀ ਲਿਖ ਰਿਹਾ। ਵਾਹ, ਕੀ ਬਾਤ ਹੈ। ਬਸ ਉਹ ਫਿਰ ਸ਼ੁਰੂ ਹੋ ਗਿਆ ਸੀ। ਤੁਹਾਡੀ ਸ਼ਾਇਰੀ ਦਾ ਜਿਹੜਾ ਪਹਿਲਾ ਮੌਜੂ ਸੀ ਉਹ ਆਪਣੇ 2-3 ਬੱਚਿਆਂ ਦੇ ਨਾਲ ਫਿਰ ਰਿਹਾ ਅੱਜ ਕੱਲ੍ਹ ਕਿ? ਉਹ ਫਿਰ ਤੇ ਰਿਹਾ, ਲੇਕਿਨ ਪਤਾ ਨਹੀਂ ਆਪਣੇ ਬੱਚਿਆਂ ਨਾਲ ਫਿਰ ਰਿਹਾ ਹੋ ਸਕਦਾ। ਬੱਚਿਆਂ ਨਾਲ ਫਿਰਨਾ ਨਾ ਲਾਜ਼ਮੀ ਆ ਕਿ ਉਹ ਉਹਨਾਂ ਦੇ ਆਪਣੇ ਹੋਣੇ। ਤੇ ਤੁਹਾਡੀ ਸ਼ਾਇਰੀ ਜਿਹੜੀ ਹੈਗੀ ਹੈ, ਅਸੀਂ ਉਹ ਬਹੁਤ ਸਾਰੇ ਮੁਸ਼ਾਇਰਿਆਂ ਦੀ ਵੀ ਸੁਣੀ ਹੈਗੀ ਹੈ ਕਿ ਆਵਾਮ ਤੋੜ ਸ਼ਾਇਰੀ ਹੁੰਦੀ ਹੈ, ਕਿ ਆਵਾਮ ਦਾ ਇੱਕ ਵੱਡਾ ਹਜੂਮ ਜਿਹੜਾ ਹੈਗਾ ਉਹਨੂੰ ਇੰਜੋਏ ਕਰਦਾ ਹੈਗਾ। ਸਾਡੇ ਨਾਜ਼ਰੀਨ ਲਈ ਤੁਸੀਂ ਅੱਜ ਕੀ ਸੁਣਾਓਗੇ? ਗਜ਼ਲ ਅੱਜ ਦੇ ਹਵਾਲੇ ਨਾਲ, ਅੱਜ ਕੱਲ੍ਹ ਦੇ, ਕਿ ਅੱਖ ਵਿੱਚ ਮਿੱਟੀ ਪਾਈ ਜਾਓ ਪਾਈ ਜਾਓ। ਵਾਹ। ਅੱਖ ਵਿੱਚ ਮਿੱਟੀ ਪਾਈ ਜਾਓ ਪਾਈ ਜਾਓ, ਮੁਲਕ ਨੂੰ ਰਲ ਮਿਲ ਖਾਈ ਜਾਓ ਖਾਈ ਜਾਓ। ਔਰ ਲੱਸੀ ਸਿਹਤ ਲਈ ਚੰਗੀ ਸ਼ੈ ਏ, ਦੁੱਧ ਵਿੱਚ ਪਾਣੀ ਪਾਈ ਜਾਓ ਪਾਈ ਜਾਓ। ਲੱਸੀ ਸਿਹਤ ਲਈ ਚੰਗੀ ਸ਼ੈ ਏ, ਦੁੱਧ ਵਿੱਚ ਪਾਣੀ ਪਾਈ ਜਾਓ ਪਾਈ ਜਾਓ। ਔਰ ਯੂਨੀਵਰਸਿਟੀ ਪੜ੍ਹਨੇ ਜਾਣਾ, ਇਹ ਖਾਸ ਤੌਰ ਤੁਹਾਡੇ ਲਈ ਯੰਗ ਜਨਰੇਸ਼ਨ, ਯੂਨੀਵਰਸਿਟੀ ਪੜ੍ਹਨੇ ਜਾਣਾ, 2-2 ਘੰਟੇ ਨਹਾਈ ਜਾਓ ਨਹਾਈ ਜਾਓ। ਯੂਨੀਵਰਸਿਟੀ ਪੜ੍ਹਨੇ ਜਾਣਾ, 2-2 ਘੰਟੇ ਨਹਾਈ ਜਾਓ ਨਹਾਈ ਜਾਓ। ਔਰ 2-3 ਵਾਲ ਤੇ ਸਿਰ ਤੇ ਰਹਿ ਗਏ, 2-3 ਵਾਲ ਤੇ ਸਿਰ ਤੇ ਰਹਿ ਗਏ, ਫੇਰ ਵੀ ਕੰਘੀ ਵਾਈ ਜਾਓ ਵਾਈ ਜਾਓ। ਮੇਰੇ ਸਿਰ ਵਾਲ ਨਾ ਦੇਖੋ, ਮੇਰੇ ਤੇ 25-30 ਵਾਲ ਆ। ਔਰ ਦਿਲ ਦੇ ਬੂਹੇ ਕੁੜੀਆਂ ਲਈ ਨੇ, ਇੱਕ ਇੱਕ ਕਰਕੇ ਆਈ ਜਾਓ ਆਈ ਜਾਓ। ਵਾਹ ਵਾਹ ਵਾਹ। ਮੈਨੂੰ ਦੱਸੋ ਅਹਿਮਦ ਸਾਹਿਬ ਕਿ ਸ਼ਾਇਰੀ ਨੂੰ ਮੁਆਸ਼ਰੇ ਦੇ ਨਾਲ ਇਹਨੂੰ ਤੁਸੀਂ ਸਮਾਜੀ ਮਸਾਇਲ ਦੇ ਨਾਲ ਕਿੰਝ ਜੋੜਦੇ ਹੋ? ਇਹਨੂੰ ਅਸੀਂ ਮੁਸ਼ਾਹਿਦਾ ਕਹਿ ਲਈਏ, ਇਹਨੂੰ ਅਸੀਂ ਸੋਚ ਕਹਿ ਲਈਏ ਕਿ ਇੱਕ ਬੰਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਮੁਲਕ ਨੂੰ ਲੁੱਟ ਕੇ ਖਾਈ ਜਾਓ। ਅਸੀਂ ਹੱਸਦੇ ਜ਼ਰੂਰ ਹਾਂ, ਲੇਕਿਨ ਇਹਦੇ ਵਿੱਚ ਇੱਕ ਮੈਸੇਜ, ਇੱਕ ਪੈਗਾਮ ਹੁੰਦਾ ਕਿ ਦੁੱਧ 'ਚ ਪਾਣੀ ਪਾਈ ਜਾਓ। ਇਹਦੇ 'ਚ ਇੱਕ ਪੈਗਾਮ ਆ, ਇੱਕ ਮੈਸੇਜ ਹੈ। ਇਹ ਦਰਦ, ਇਹ ਫਿਕਰ ਮਜ਼ਾਹ ਦੇ ਨਾਲ ਪੇਸ਼ ਕਰਨਾ, ਇਹ ਤੁਹਾਡਾ ਹੀ ਸ਼ਾਖਸਾਨਾ ਹੈ। ਇਹਨੂੰ ਤੁਸੀਂ ਕਿਸ ਤਰ੍ਹਾਂ ਐਕਸਪਲੇਨ ਕਰੋਗੇ, ਕਿੱਦਾਂ ਬਿਆਨ ਕਰੋਗੇ ਕਿ ਇਹ ਚੀਜ਼ ਤੁਸੀਂ ਕਿਸ ਤਰ੍ਹਾਂ ਸੋਚੀ ਕਿ ਮੈਂ ਆਪਣੀ ਸ਼ਾਇਰੀ ਦੇ ਨਾਲ ਇਸ ਚੀਜ਼ ਨੂੰ ਜੋੜਾਂ, ਮਾਸ਼ਰੇ ਨੂੰ ਜੋੜਾਂ, ਮੁਆਸ਼ਰਤੀ ਮਸਾਇਲ ਨੂੰ ਜੋੜਾਂ? ਇਹ ਆਪ ਹੀ ਜੁੜ ਜਾਂਦੀ ਹੈ। ਉਹ ਮੈਂ ਤੁਹਾਨੂੰ ਅਸਲ ਦੇ ਵਿੱਚ ਤੁਸੀਂ ਜੋ ਦੇਖਦੇ ਹੋ ਨਾ, ਅਗਰ ਉਹ ਤੁਹਾਡੇ ਅਸਰ ਕਰਦੀ ਹੈ ਚੀਜ਼ ਤੇ ਉਹ ਤੁਹਾਡੀ ਸ਼ਾਇਰੀ 'ਚ ਆਪ ਹੀ ਆ ਜਾਏਗੀ। ਅਗਰ ਉਹ ਤੁਸੀਂ ਦਰਦੇ ਦਿਲ ਰੱਖਦੇ ਹੋ ਆਪਣੇ ਮਾਸ਼ਰੇ ਵਾਸਤੇ, ਜੋ ਤੁਹਾਡਾ ਦਿਲ ਤੇ ਗੁਜ਼ਰਦੀ ਹੈ ਨਾ, ਉਹ ਤੁਹਾਡੀ ਸ਼ਾਇਰੀ 'ਚ ਉਹੀ ਚੀਜ਼ਾਂ ਐਂਟਰ ਹੁੰਦੀਆਂ ਰਹਿੰਦੀਆਂ, ਔਰ ਉਹੀ ਕਰਨੀਆਂ ਵੀ ਚਾਹੀਦੀਆਂ ਹੋਈਆਂ ਐਂਟਰ। ਅਗਰ ਉਹ ਤੁਸੀਂ ਮੁਹੱਬਤ ਦਾ, ਤੇ ਉਹ ਮੁਹੱਬਤ ਦਾ ਵੀ ਵਿੱਚ ਕੋਈ ਨਾ ਕੋਈ ਸ਼ੇਰ ਆਉਂਦਾ, ਕੋਈ ਨਾ ਕੋਈ ਉਧਰ ਤੁਸੀਂ ਤੁਰਦੇ ਹੋ। ਅਗਰ ਤੁਹਾਡੇ ਵਤਨ ਦੀ ਮੁਹੱਬਤ ਹੈ ਤੇ ਉੱਥੇ ਤੁਸੀਂ ਕੁਛ ਖਰਾਬੀ ਦੇਖਦੇ ਹੋ, ਤੇ ਅਸੀਂ ਤੇ ਮਜ਼ਾਕ ਦੇ ਵਿੱਚ ਕਹਿਣੀ ਹੁੰਦੀ ਤਾਂ ਕਿ ਲੋਕਾਂ ਨੂੰ ਏਡੀ ਬਹੁਤੀ ਬੁਰੀ ਵੀ ਨਾ ਲੱਗੇ ਔਰ ਉਹਨੂੰ ਉਹ ਸਮਝ ਵੀ ਜਾਣ, ਉਹਨਾਂ ਦੇ ਤਨਕੀਦ ਇਸ ਤਰ੍ਹਾਂ ਜ਼ਰਾ ਮਜ਼ਾਹੀ ਅੰਦਾਜ਼ ਨਾ ਹੋ ਜਾਏ ਔਰ ਲੋਕ ਉਹਨੂੰ ਸਮਝਣ ਉਸ ਗੱਲ ਨੂੰ, ਤੇ ਅਸੀਂ ਉਹ ਪੇਸ਼ ਕਰ ਦੇਈਦੀ ਆ। ਲੇਕਿਨ ਅਸਲ ਦੀ ਗੱਲ ਵਿੱਚ ਇਹ ਹੈ ਕਿ ਇਹ ਵੀ ਆਪ ਹੀ ਅੰਦਰੋਂ ਹੀ ਚੀਜ਼ ਆਉਂਦੀ ਆ, ਔਰ ਜਿਹਨੂੰ ਤੁਸੀਂ ਫੀਲ ਕਰਦੇ ਹੋ, ਜਿਹੜੀ ਤੁਹਾਡੇ ਤੇ ਅਸਰ ਕਰਦੀ ਹੈ ਚੀਜ਼, ਉਹ ਚੀਜ਼ ਤੁਹਾਡੇ ਸਾਹਮਣੇ ਆਉਂਦੀ। ਉਹ ਕੁਛ ਵੀ ਹੋ ਸਕਦੀ ਆ, ਉਹ ਮਾਸ਼ਰੇ
ਮਾਸ਼ਰਤੀ ਤੌਰ ਤੇ ਹੋ ਸਕਦੀ, ਉਹ ਅਖਲਾਕੀ ਤੌਰ ਤੇ ਹੋ ਸਕਦੀ, ਉਹ ਮੁਹੱਬਤ ਦੇ ਹਵਾਲੇ ਨਾਲ ਹੋ ਸਕਦੀ ਹੈ ਜੀ। ਤੁਸੀਂ ਕੀ ਸਮਝਦੇ ਹੋ ਕਿ ਇਨ ਫਿਊਚਰ ਜਾਂ ਮੁਸਤਕਬਲ ਦੇ ਵਿੱਚ ਪੰਜਾਬੀ ਸ਼ਾਇਰੀ ਦੇ ਉੱਤੇ ਉਸ ਲੈਵਲ ਦਾ ਕੰਮ ਹੋਏਗਾ ਜਿਸ ਲੈਵਲ ਦਾ ਪੀਰ ਵਾਰਿਸ ਸ਼ਾਹ ਸਾਹਿਬ ਕਰ ਗਏ ਨੇ, ਬੁੱਲਾ ਸ਼ਾਹ ਸਾਹਿਬ ਕਰ ਗਏ ਨੇ, ਉਸ ਲੈਵਲ ਦਾ ਸਾਡੇ ਮੁਸਤਕਬਲ 'ਚ ਕੰਮ ਹੋਏਗਾ? ਅਨਵਰ ਮਸੂਦ ਸਾਹਿਬ ਜਿਹੜੇ ਕਰ ਰਹੇ ਨੇ ਕੰਮ, ਕੋਈ ਇਸ ਲੈਵਲ ਦਾ ਕੰਮ ਤੁਸੀਂ ਸਮਝਦੇ ਹੋ ਕਿ ਸਾਡੇ ਬੱਚਿਆਂ ਦੇ ਵਿੱਚ ਉਹ ਚੀਜ਼ ਇੰਜੈਕਟ ਹੋਏਗੀ ਕਿ ਪੰਜਾਬੀ ਸ਼ਾਇਰੀ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਸਾਹਮਣੇ ਆਵੇ? ਜ਼ਰੂਰ ਹੋਏਗਾ ਕਿ ਜਿੱਡਾ ਵੱਡਾ ਉਹ ਕੰਮ ਕਰ ਗਏ ਤੇ ਉਹ ਇਹਨਾਂ ਵਾਸਤੇ, ਨਵੀਆਂ ਨਸਲਾਂ ਵਾਸਤੇ ਕਰ ਗਏ ਨਾ, ਰੋਲ ਮਾਡਲ ਬਣ ਕੇ। ਹਾਂ, ਰੋਲ ਮਾਡਲ। ਜਦੋਂ ਕੋਈ ਵੱਡੇ ਹਸਤੀਆਂ ਏਡਾ ਕੰਮ ਕਰ ਜਾਂਦੀਆਂ ਤੇ ਉਹ ਫਿਰ ਥੱਲੋਂ ਜਨਰੇਸ਼ਨ ਆਉਂਦੀ ਆ ਜਿਹੜੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੀ। ਹੋ ਸਕਦਾ ਕਿ ਓਡਾ ਵੱਡਾ ਕੰਮ ਨਾ ਉਹ ਕਰਨ, ਲੇਕਿਨ ਉਹਨਾਂ ਨੂੰ ਲੈ ਕੇ ਉਹ ਚੱਲਦੀ ਆ, ਆਪਣੇ ਵੱਡਿਆਂ ਨੂੰ ਲੈ ਕੇ ਚੱਲਦੀ, ਕਿਉਂਕਿ ਉਹਨਾਂ ਨੇ ਮੈਸੇਜ ਦੇ ਦਿੱਤਾ ਹੁੰਦਾ, ਜਿਸ ਤਰ੍ਹਾਂ ਇਕਬਾਲ ਫੈਜ਼ ਨੇ ਦੇ ਦਿੱਤਾ। ਇਸੇ ਤਰ੍ਹਾਂ ਪੰਜਾਬੀ ਸ਼ਾਇਰੀ ਦੇ ਵਿੱਚ ਜਿਹੜਾ ਹੈ ਬੁੱਲੇ ਸ਼ਾਹ, ਮੀਆਂ ਮੁਹੰਮਦ ਬਖਸ਼ ਮੀਆਂ ਔਰ ਜਿੰਨੇ ਸੁਲਤਾਨ ਬਾਹੂ, ਅੱਜ ਦੇ ਦੌਰ ਤੁਸੀਂ ਅਨਵਰ ਮਸੂਦ ਦਾ ਨਾਮ ਲਿਆ, ਇਹ ਲਾਜ਼ਮੀ ਲੋਕ ਸਾਡੀ ਜਨਰੇਸ਼ਨ ਜਿਹੜੀ ਹੈ ਲੈ ਕੇ ਚੱਲੇਗੀ ਔਰ ਸਾਹਮਣੇ ਆਏਗੀ। ਇਹ ਜਿਹੜੀ ਉਹਨਾਂ ਨੇ ਲਾਏ ਹੈ ਨੇ ਪੌਦੇ ਔਰ ਉਹ ਵੱਡੇ ਜ਼ਰੂਰ ਹੋਣਗੇ। ਕਲਚਰ ਨੂੰ ਤੁਸੀਂ ਕਿੰਜ ਵੇਖਦੇ ਹੋ? ਇੰਜ ਕਰਕੇ ਮੈਂ ਦੇ ਕਿੰਜ ਕਰਕੇ ਠੀਕ। ਕਲਚਰ ਜਾਂ ਵਸੇਬ ਜਾਂ ਸਾਡੀ ਰੇਤਲ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਅੱਜ ਦੇ ਜਿਹੜਾ ਬੱਚਾ ਹੈਗਾ ਵਾ ਉਹਨੂੰ ਛਾਬੀ ਨਾਲੋਂ ਚੰਗੀ ਪਲੇਟ ਲੱਗਦੀ ਏ, ਉਹਨੂੰ ਫੂਕਣੀ ਦਾ ਪਤਾ ਕੋਈ ਨਾ, ਉਹਨੂੰ ਜਨਾਬ ਸਵਾਦ ਦਾ ਨਹੀਂ ਪਤਾ, ਨਾ ਪਤਾ ਹੋਵੇ ਲੇਕਿਨ ਇਹਨਾਂ ਨਾਮਾਂ ਤੋਂ ਵਾਕਿਫ ਹੋਵੇ, ਉਹਨੂੰ ਪਤਾ ਨਹੀਂ ਦੋਰ ਬੇਟੇ ਮੂੰਹ ਕਿਹਨੂੰ ਕਹਿੰਦੇ, ਉਹਨੂੰ ਪਤਾ ਹੋਵੇ ਪੂਰਨੇ ਕਿਹਨੂੰ ਕਹਿੰਦੇ, ਠੀਕ ਹੈ, ਉਹਨੂੰ ਪਤਾ ਹੋਵੇ ਬਾਂਦਰ ਕਿੱਲਾ ਵੀ ਕੋਈ ਖੇਡ ਸੀ, ਠੀਕ ਹੈ, ਉਹਨੂੰ ਪਤਾ ਹੋਵੇ ਛੂੰਛ ਪਾਈ ਵੀ ਇੱਕ ਹੁੰਦੀ ਸੀ, ਠੀਕ ਹੈ, ਠੀਪੂ ਗੋਲ ਗਰਮ ਵੀ ਹੁੰਦਾ ਸੀ, ਉਹਨੂੰ ਸਾਰੀਆਂ ਚੀਜ਼ਾਂ ਪਤਾ ਹੋਣ, ਨੌਲੇਜ ਹੋਵੇ। ਤੁਹਾਨੂੰ ਚਿੱਤਰ ਪਾਉਣਾ ਚਾਹੁੰਦੇ ਨਹੀਂ, ਮੇਰੇ ਪਿੰਡੇ ਤੇ ਕੋਈ ਨਿਸ਼ਾਨ ਨਹੀਂ। ਤੁਸੀਂ ਇਹਨੂੰ ਗੋਲ ਗਰਮ ਔਰ ਗੋਲ ਗਰਮ, ਹਾਂ, ਇਹ ਜਿੰਨੇ ਵੀ ਮੁxtਲਿਫ ਲੁਕਣ ਮਿੱਟੀ, ਲੰਗੜਾ ਸ਼ੇਰ, ਹਾਂ, ਸਾਰੀਆਂ ਆਟਾ ਖੱਡਾ ਜੀ, ਔਰ ਇਹ ਕਿਆ ਖੂਬਸੂਰਤ ਗੇਮਾਂ ਸੀ। ਅਸਲ 'ਚ ਜਿਹੜਾ ਤੁਸੀਂ ਉਹ ਪਹਿਲੀ ਕਿਹਾ ਨਾ ਕਿ ਪਲੇਟ ਔਰ ਛਾਬੀ ਨਾਲੋਂ ਪਲੇਟ ਸੋਹਣੀ ਲੱਗਦੀ, ਉਹਨੂੰ ਛਾਬੀ ਸੋਹਣੀ ਲੱਗਦੀ ਹੈ, ਉਹਨੂੰ ਲਿਆ ਕੇ ਤਾਂ ਦਿਖਾਈ। ਹੁਣ ਜਦੋਂ ਤੁਸੀਂ ਛਾਬੀ ਲਿਆ ਕੇ ਦੇਣਾ, ਉਹਨੂੰ ਪਲੇਟ ਰੱਖਣੀ ਕੋਈ ਨਹੀਂ। ਮੈਂ ਆਪਣੀ ਬੇਟੀ ਨੂੰ ਵੱਡਾ ਛਾਬਾ ਨਹੀਂ ਹੁੰਦਾ ਛਾਬੀ ਦੀ, ਉਹ ਰੱਖਿਆ, ਉਹ ਹਰ ਵਕਤ ਉਹੀ ਚੱਕੀ ਫਿਰਦੀ ਹੈ। ਅੱਛਾ, ਉਹਨੂੰ ਉਹ ਚੀਜ਼ਾਂ ਅਟਰੈਕਟ ਕਰਦੀਆਂ, ਅਸੀਂ ਲਿਆਉਣੀਆਂ ਛੱਡਦੀਆਂ ਘਰਾਂ ਦੇ ਵਿੱਚ, ਅਸੀਂ ਚੀਜ਼ਾਂ ਛੱਡਦੀਆਂ। ਇਸੇ ਤਰ੍ਹਾਂ ਖੇਲ ਵੀ ਨੇ, ਜਦੋਂ ਉਹ ਖੇਲ ਇੱਕ ਵਾਰੀ ਉਹਨਾਂ ਨੂੰ ਦੱਸੋ, ਇੱਕ ਵਾਰੀ ਉਹ ਖੇਲਣ, ਉਹਨਾਂ ਨੂੰ ਆਪਣੀਆਂ ਛੋਟੀਆਂ ਮੱਟੀਆਂ ਗੇਮਾਂ ਗੂਮਾਂ ਨਾਲ ਉਹ ਜ਼ਿਆਦਾ ਸੋਹਣੀਆਂ ਲੱਗਣੀਆਂ, ਲੇਕਿਨ ਉਹ ਇੰਟਰੋਡਿਊਸ ਨਹੀਂ ਹੋ ਰਹੀਆਂ, ਆਸਤਾ ਆਸਤਾ ਖਤਮ ਹੋ ਗਈਆਂ। ਕੌਣ ਜ਼ਿੰਮੇਦਾਰ? ਮੇਲੇ, ਉਹ ਕਲਚਰ ਖਤਮ ਹੋ ਗਏ, ਉਹ ਨਹੀਂ ਖਤਮ ਹੋਣੇ ਚਾਹੀਦੇ ਸੀ। ਉਹਦੇ ਵਿੱਚ ਸਾਡੀ ਗਵਰਨਮੈਂਟ ਦਾ ਵੀ ਰੋਲ ਹੋਣਾ ਚਾਹੀਦਾ ਸੀ, ਸਾਡਾ ਵੀ, ਤੇ ਗਵਰਨਮੈਂਟ ਦੇ ਹਵਾਲੇ ਨਾਲ ਵੀ ਰੋਲ ਹੋਣਾ ਚਾਹੀਦਾ। ਮੈਂ ਤੁਹਾਨੂੰ ਇਹ ਗੱਲ ਦੱਸਾਂ, ਪੁਰਤਗਾਲ 'ਚ ਮੈਂ ਰਹਿੰਦਾ ਸੀਗਾ, ਉੱਥੇ ਉਹ ਮੇਲੇ ਚੱਲਦੇ ਸੀ। ਤੁਸੀਂ ਯੂਰਪ ਤੇ ਕਹਿੰਦੇ ਬਹੁਤ ਮਾਡਰਨ ਆ, ਉੱਥੇ ਉਹ 100 ਸਾਲ ਪੁਰਾਣੇ ਮੇਲੇ ਚੱਲਦੇ ਸੀ, ਔਰ ਉਹ ਮੇਲੇ ਜਾ ਕੇ ਪਤਾ ਲੱਗ ਜਾਂਦਾ ਸੀਗਾ ਕਿ ਵਾਕਈ ਇਹ 150 ਸਾਲ ਵੀ ਨਹੀਂ, ਉਹਦੇ ਨਾਲੋਂ ਵੀ ਪੁਰਾਣਾ ਮੇਲਾ ਹੋਣਾ। ਅੱਛਾ, ਕਿਉਂਕਿ ਉਹਦੇ ਵਿੱਚ ਉਹੀ ਘੋੜੇ ਤੇ ਉਹਦੇ ਵਿੱਚ ਊਂਠ ਤੇ ਪਤਾ ਨਹੀਂ ਉਹਨਾਂ ਦੇ ਉਹ ਜਿਹੜੇ ਪੁਰਾਣੇ ਜਾਨਵਰ, ਤੇ ਉਹ ਮਿਊਜ਼ਿਕ ਪੁਰਾਣਾ ਚੱਲ ਰਿਹਾ, ਤੇ ਜਨਾਬ ਉਹ ਲੋਕ ਆ ਰਹੇ, ਤੇ ਕਿਸੇ ਨੇ ਘੁੰਗਰੂ ਪਾਏ, ਆਮ ਤੌਰ ਤੇ ਪਾਉਂਦੇ ਹੀ ਨਹੀਂ, ਯਾਨੀ ਹਰ ਇੱਕ ਨੇ ਉਹ ਇਸ ਤਰ੍ਹਾਂ ਦੀਆਂ ਛਾਵਾਂ ਪਾਈਆਂ, ਉਹ ਪੁਰਾਣੀਆਂ ਟੋਪੀਆਂ, ਯਾਦਾਂ ਨੇ, ਉਹ ਯਾਦ ਤਾਜ਼ਾ ਕਰਦੇ। ਔਰ ਉਹ ਹਾਲਾਂਕਿ ਉਹ ਇੰਨਾ ਜਦੀਦ ਮਮਾਲਕ ਨੇ ਉਹ, ਲੇਕਿਨ ਉਹ ਵੀ ਜਿਹੜੀ ਆਪਣੀ ਰਹਿਤ ਨੂੰ, ਆਪਣੇ ਕਲਚਰ ਨੂੰ ਜ਼ਿੰਦਾ ਰੱਖੇ ਹੋਏ ਨੇ, ਜ਼ਿੰਦਾ ਰੱਖੇ। ਤੇ ਅਸੀਂ ਤੇ ਪੰਜਾਬੀਆਂ, ਸਾਨੂੰ ਤੇ ਇਹਦੀ ਜ਼ਰੂਰਤ ਆ। ਅਸਲ ਸਾਡੇ ਬੱਚਿਆਂ ਨੂੰ ਜ਼ਰੂਰਤ ਆ ਕਿ ਸਾਡੀ ਜ਼ਰੂਰਤ ਆ ਕਿ ਅਸੀਂ ਉਹਨਾਂ ਨੂੰ ਦਸੀਏ, ਅਸੀਂ ਉਹਨਾਂ ਨਾਲ ਉਹ ਖੇਲੀਏ, ਔਰ ਉਹ ਗੇਮਾਂ ਨੂੰ ਆਸਤਾ ਆਸਤਾ ਵਾਪਸ ਲਿਆਈਏ। ਕਿ ਮਤਲਬ ਤੁਸੀਂ ਇਹ ਚਾਹ ਰਹੇ ਨੇ ਕਿ ਕਲਚਰ ਨੂੰ ਜ਼ਿੰਦਾ ਰੱਖਣ ਲਈ, ਉਸ ਕਲਚਰ ਦੀ ਯਾਦ ਦਹਾਨੀ ਕਰਾਉਣ ਲਈ ਇਵੈਂਟਸ ਹੋਣੇ ਚਾਹੀਦੇ ਨੇ, ਇਵੈਂਟਸ ਹੋਣੇ ਚਾਹੀਦੇ, ਉਸ ਇਵੈਂਟਸ ਦੱਸਣਾ ਚਾਹੀਦਾ ਕਿ ਬੱਚੇ ਇਹ ਵੀ ਸਾਡੀ ਇਹ ਚੀਜ਼ ਸੀ। ਉਹ ਛੋਟੇ ਛੋਟੇ ਮੇਲੇ ਹੋਣਗੇ ਤੇ ਦੁਬਾਰਾ ਉਹਨਾਂ ਨੂੰ ਪਤਾ ਲੱਗਣ ਲੱਗ ਪਏਗਾ। ਉਹ ਮੋਬਾਈਲ ਛੱਡ ਕੇ ਛੱਡ ਦੇਣਗੇ, ਮੋਬਾਈਲ ਤੇ ਕੁਝ ਵੀ ਨਹੀਂ, ਇਹ ਨਾ ਸ਼ੈਵਾਂ ਅੱਗੇ। ਯਾਨੀ ਕਿ ਤੁਸੀਂ ਇਹ ਸਮਝਦੇ ਹੋ ਕਿ ਮਿਊਜ਼ੀਅਮ ਦੇ ਵਿੱਚ ਨਾ ਛਾਬੀ ਪਈ ਹੋਵੇ, ਮੇਲੇ 'ਚ ਪਈ ਹੋਵੇ। ਹਾਂ, ਮੇਲੇ ਮਿਊਜ਼ੀਅਮ, ਇਹ ਤੇ ਜ਼ਰੂਰੀ ਹੈ, ਸਾਰੀ ਗੱਲ ਕਿ ਮਿਊਜ਼ੀਅਮ ਜਿਹਨਾਂ ਅਸੀਂ ਬੱਚੇ ਨੂੰ ਵਿਖਾਈਏ ਕਿ ਪੁੱਤਰ ਇਹ ਅੱਜ ਸੇ 100 ਸਾਲ ਪਹਿਲੇ ਆਪਕਾ ਦਾਦਾ ਇਹ ਦੇਖਦਾ ਸੀ, ਠੀਕ ਹੈ, ਇਹ 'ਚ ਰੋਟੀ ਖਾਂਦਾ ਸੀ, ਬਜਾਏ ਇਸ ਤੇ ਅਸੀਂ ਉਹ 100 ਸਾਲ ਦਾ ਕੋਈ ਮੇਲਾ ਹੋਣਾ ਚਾਹੀਦਾ। ਦੇਖੋ, ਬੜੀ ਖੂਬਸੂਰਤ ਗੱਲ ਹੈ ਤੁਹਾਡੀ ਕਿ ਮਿਊਜ਼ੀਅਮ ਚਲੋ ਦਿਖਾ ਦਈਏ, ਲੇਕਿਨ ਉਹ ਦੇਖਣ ਤੋਂ ਬਾਅਦ ਇਹ ਕਹੇਗਾ ਕਿ ਮੈਨੂੰ ਇਹ ਫੜਾਓ ਵੀ, ਤੇ ਮਿਊਜ਼ੀਅਮ ਵਾਲੀ ਛਾਬੀ ਤੇ ਨਹੀਂ ਅਸੀਂ ਫੜਾ ਸਕਦੇ, ਮੇਲੇ ਦੇ ਵਿੱਚੋਂ ਲੈ ਕੇ ਦੇਣੀ ਆ, ਮਿਊਜ਼ੀਅਮ 'ਚ ਤਾਂ ਨਹੀਂ ਛਾਇਆ ਲੱਭਦੀ। ਤੇ ਉਹ ਮੇਲਾ ਹੋਏਗਾ ਤੇ ਉਹ ਛਾਬੀ ਲਏਗਾ, ਤੇ ਉਹਨੇ ਮਿਊਜ਼ੀਅਮ ਦੇ ਵਿੱਚ ਕੋਈ ਹੋਰ ਘੜਾ ਦੇਖਿਆ, ਉਹਨੂੰ ਲੈਣਾ। ਮਾਮਲਾ ਇਹ ਆ ਕਿ ਬੱਚੇ ਜਿਹੜੀ ਸ਼ੈ ਦੇਖਦੇ ਆ ਉਹਨੂੰ ਹਾਸਲ ਵੀ ਕਰਨਾ ਚਾਹੁੰਦੇ ਆ, ਤੇ ਇਹ ਚੀਜ਼ਾਂ ਤੇ ਆਮ ਮਿਲ ਸਕਦੀਆਂ ਸੀ। ਇਹ ਕਿਹੜਾ ਕੋਈ ਐਸੀ ਸ਼ੈ ਵਾ, ਇਹ ਕਿਹੜਾ ਕੋਈ ਐਸੀ ਜਨਾਬ ਚੰਗੇਜ਼ ਖਾਨ ਦੀ ਤਲਵਾਰ ਤੇ ਨਹੀਂ ਨਾ ਆਇਆ ਕਿ ਜਿਹੜੀ ਲੱਭ ਨਹੀਂ ਸਕਦੀ। ਤੇ ਉਹ ਮੇਲੇ ਹੋਣਗੇ, ਉਹ ਮੇਲੇ ਦੇ ਵਿੱਚ ਠੇਲੇ ਲੱਗੇ ਹੋਣਗੇ ਜਿੱਥੋਂ ਹਰ ਸ਼ੈ ਬੰਦਾ ਉਹ ਖਰੀਦ ਸਕਦਾ ਤੇ ਵੇਚ ਸਕਦਾ। ਕੀ ਪੈਗਾਮ ਹੋਏਗਾ ਤੁਹਾਡਾ? ਕੀ ਮੇਰਾ ਪੈਗਾਮ ਤੇ ਮੁਹੱਬਤ ਦਾ ਹੈ ਕਿ ਮੁਹੱਬਤ ਨਾ ਰਹੋ ਤੇ ਮੁਹੱਬਤਾਂ ਵੰਡੋ, ਇਹੀ ਪੈਗਾਮ ਹੈ। ਵਨ ਲਾਈਨਰ? ਹਾਂ, ਵਨ ਲਾਈਨਰ, ਕੋਈ ਫਲਸਫਾ ਨਹੀਂ? ਮਰਜ਼ੀ ਨਹੀਂ, ਫਲਸਫਾ ਇਹ ਜੀ ਸਾਰਾ ਫਲਸਫਾ ਕਿ ਮੁਹੱਬਤ ਕਰੋ
ਤੇ ਹਰ ਇੱਕ ਨਾਲ ਮੁਹੱਬਤ ਵੰਡੋ, ਬਹੁਤ ਆਪਣੇ ਅੰਦਰ ਮੁਹੱਬਤ ਰੱਖੋ। ਬਹੁਤ ਸ਼ੁਕਰੀਆ ਮਸਾ, ਤੁਸੀਂ ਆਪਣਾ ਬੜੀ ਮੁਹੱਬਤ, ਬਹੁਤ ਸ਼ੁਕਰੀਆ ਤੁਹਾਡਾ। ਕੀਮਤੀ ਵਕਤ ਦਿੱਤਾ ਸਾਨੂੰ, ਤੇ ਤੁਹਾਡੀਆਂ ਗੱਲਾਂ ਦੇ ਨਾਲ ਸਾਨੂੰ ਇਹ ਚੀਜ਼ ਜਿਹੜੀ ਹੈ ਨਾ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਕਿ ਜਨਾਬ ਕਲਚਰ ਨੂੰ ਜਿਹੜਾ ਜ਼ਿੰਦਾ ਰੱਖਣ ਲਈ, ਮਤਲਬ ਜਿਹੜੀ ਸਾਡਾ ਮਕਸਦ ਸੀ ਗੁਫ਼ਤਗੂ ਕਰਨ ਦਾ, ਕਿ ਅਸੀਂ ਆਪਣੇ ਕਲਚਰ ਨੂੰ ਅਗਰ ਜ਼ਿੰਦਾ ਰੱਖਣਾ ਵਾ ਤੇ ਸਾਨੂੰ ਕਲਚਰ ਨੂੰ ਰਿਪੀਟ ਕਰਨਾ ਪੈਣਾ, ਉਹ ਦਿਖਾਣਾ ਪੈਣਾ। ਉਹ ਭਾਵੇਂ ਫਿਲਮ ਦੀ ਸ਼ਕਲ 'ਚ ਹੋ ਜਾਏ, ਉਹ ਭਾਵੇਂ ਤੁਹਾਨੂੰ ਲਾਈਵ ਇਵੈਂਟਸ ਦੀ ਸ਼ਕਲ 'ਚ ਹੋ ਜਾਏ, ਜਾਂ ਤੁਹਾਨੂੰ ਉਹ ਰਸਾਇਲ ਦੀ ਸ਼ਕਲ 'ਚ ਹੋ ਜਾਏ, ਲੇਕਿਨ ਉਹ ਮੌਜੂਦ ਹੋਵੇ, ਉਹ ਨਜ਼ਰ ਆਉਣਾ ਚਾਹੀਦਾ। ਤੇ ਅਸੀਂ ਇਸੇ ਪੈਗਾਮ ਦੇ ਨਾਲ ਇਸ ਪ੍ਰੋਗਰਾਮ ਦਾ ਇਖਤਤਾਮ ਚਾਹਾਂਗੇ ਕਿ ਕਲਚਰ ਜਾਂ ਵਸੇਬ ਜਾਂ ਰਿਤ ਜਿਹੜੀ ਹੈਗੀ ਆ, ਉਹਨੂੰ ਕੋਈ ਬਾਹਰੋਂ ਆ ਕੇ ਕੋਈ ਖਰਾਬ ਨਹੀਂ ਕਰਦਾ ਹੈਗਾ। ਉਹ ਅਸੀਂ ਲੋਕ ਹੀ ਆ, ਅਸੀਂ ਉਹਨੂੰ ਜ਼ਿੰਦਾ ਕਰਨਾ ਹੈ, ਅਸੀਂ ਉਹਨੂੰ ਲੈ ਕੇ ਚੱਲਣਾ ਹੈ। ਤੇ ਅਸੀਂ ਇਸੇ ਲਫ਼ਜ਼ ਦੇ ਨਾਲ, ਇਸੇ ਲਾਈਨ ਦੇ ਨਾਲ ਜਿਹੜੀ ਅਹਿਮਦ ਸ਼ਹੀਦ ਸਾਹਿਬ ਨੇ ਬਿਆਨ ਕੀਤੀ ਕਿ ਮੁਹੱਬਤ ਵੰਡਣਾ ਜਿਹੜਾ ਹੈਗਾ ਉਹ ਸਭ ਤੋਂ ਵੱਡਾ ਜਿਹੜਾ ਸੁਨਹਿਰਾ ਅਸੂਲ ਹੈਗਾ ਜ਼ਿੰਦਗੀ ਗੁਜ਼ਾਰਨ ਦਾ। ਮੁਹੱਬਤ ਤੁਹਾਨੂੰ ਵੰਡਦੇ ਰਹਿਣੀ ਚਾਹੀਦੀ ਹੈ। ਮੈਨੂੰ ਇਜਾਜ਼ਤ ਦਿਵੋ, ਅਸੀਂ ਅਗਲੇ ਪ੍ਰੋਗਰਾਮ ਦੇ ਨਾਲ ਫੇਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਸਤਿ ਸ੍ਰੀ ਅਕਾਲ, अस्सलाम वालेकुम, अल्लाह हाफिज़।